ਵੀਅਰਸ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚ ਸੱਚ ਵਿੱਚ ਜੀ। ਡਾਕਟਰ ਸਾਹਿਬ ਸਾਡਾ ਅਗਲਾ ਮੈਸੇਜ ਵਰਜੀਨੀਆ ਤੋਂ ਬੀਬੀ ਸ਼ਰਨਦੀਪ ਕੌਰ ਜੀ ਦਾ ਹੈ। ਇਹ ਲਿਖਦੇ ਹਨ, ਡਾਕਟਰ ਸਾਹਿਬ ਤੁਹਾਨੂੰ ਕਦੀ ਕਦੀ ਗੁਰਦੁਆਰਿਆਂ ਵਿੱਚ ਸੁਣੀਦਾ ਸੀ ਕਈ ਥਾਂ ਪ੍ਰਬੰਧਕਾਂ ਦੀ ਕੁਸਰ ਮੁਸਰ ਹੁੰਦੀ ਸੀ ਕਿ ਟਾਈਮ ਦਿੱਤਾ ਜਾਏ ਜਾਂ ਨਾ, ਕਿਉਂਕਿ ਇਹਨਾਂ ਨੇ ਗੱਲ ਤਾਂ ਖਾਲਸਾ ਦੀ ਹੀ ਕਰਨੀ ਹੈ। ਤੁਹਾਨੂੰ ਮੁਸ਼ਕਲਾਂ ਵੀ ਸਨ ਤੇ ਸੁਣਨ ਵਾਲਿਆਂ ਦਾ ਦਾਇਰਾ ਵੀ ਸੀਮਤ ਸੀ, ਪਰ ਤੁਸੀਂ ਆਪਣਾ ਸਿਦਕ ਕਾਇਮ ਰੱਖਿਆ। ਨਤੀਜੇ ਦੇ ਤੌਰ ਤੇ ਅੱਜ ਸਾਰੀ ਦੁਨੀਆ ਤੁਹਾਨੂੰ TV 84 ਰਾਹੀਂ ਰੋਜ਼ਾਨਾ 1 ਘੰਟਾ ਸੁਣਦੀ ਹੈ। ਤੁਹਾਡੀ ਮਜ਼ਬੂਤ ਅਤੇ ਦ੍ਰਿੜ ਆਵਾਜ਼ ਅੱਜ ਸੰਸਾਰ ਭਰ ਵਿੱਚ ਗੂੰਜ ਰਹੀ ਹੈ। ਡਾਕਟਰ ਸਾਹਿਬ, ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ। ਸਾਡੀ ਗੁਰੂ ਚਰਨਾਂ ਵਿੱਚ ਅਰਦਾਸ ਹੈ ਕਿ ਤੁਹਾਡਾ ਰੁਤਬਾ ਹੋਰ ਵੀ ਬੁਲੰਦ ਹੋਵੇ ਅਤੇ ਤੁਸੀਂ ਇਸੇ ਤਰ੍ਹਾਂ ਗੁਰੂ ਪੰਥ ਦੀ ਸੇਵਾ ਕਰਦੇ ਰਹੋ। ਜੀ ਡਾਕਟਰ ਸਾਹਿਬ, ਅਸੀਂ ਭੈਣ ਜੀ ਸ਼ਰਨਦੀਪ ਕੌਰ ਜੀ ਦੇ ਬਹੁਤ ਬਹੁਤ ਧੰਨਵਾਦੀ ਹਾਂ। ਉਹਨਾਂ ਨੇ ਸਾਨੂੰ ਵਰਜੀਨੀਆ ਤੋਂ ਲਿਖਿਆ ਹੈ। ਉਹਨਾਂ ਨੇ ਬਿਲਕੁਲ ਠੀਕ ਕਿਹਾ ਹੈ ਕਿ ਬਹੁਤ ਸਾਰੇ ਗੁਰਦੁਆਰਿਆਂ ਦੇ ਪ੍ਰਬੰਧਕ, ਜੇ ਬਹੁਤ ਸਾਰੇ ਨਾਂ ਵੀ ਕਹੀਏ ਤੇ ਕੁਝ ਗੁਰਦੁਆਰਿਆਂ ਦੇ ਪ੍ਰਬੰਧਕ ਜੀ ਇਸ ਗੱਲ ਤੋਂ ਬੜੇ ਫਿਕਰਮੰਦ ਹੁੰਦੇ ਨੇ ਜਦੋਂ ਉਹਨਾਂ ਨੂੰ ਇਹ ਲੱਗੇ ਵੀ ਕਿਸੇ ਨੇ ਖਾਲਿਸਤਾਨ ਦੀ ਗੱਲ ਕਰਨੀ। ਜੀ ਜੀ, ਕਿਉਂਕਿ ਉਹਨਾਂ ਨੇ ਗੁਰਦੁਆਰਿਆਂ ਦਾ ਮਾਹੌਲ ਇਸ ਕਿਸਮ ਦਾ ਬਣਾਇਆ ਹੋਇਆ ਹੈ ਕਿ ਉਹ ਉਹਨਾਂ ਦੇ ਲਈ ਇੱਕ ਆਪਣੀ ਹਉਮੈ ਨੂੰ ਪੱਠੇ ਪਾਉਣ ਦੇ ਸਾਧਨ ਨੇ। ਪ੍ਰਧਾਨ ਸੈਕਟਰੀ ਬਣ ਕੇ ਅਖਬਾਰ 'ਚ ਫੋਟੋ ਲੱਗ ਜਾਏ, ਬਿਆਨ ਆ ਜਾਏ, ਇੰਡੀਅਨ ਐਮਬੈਸੀ 'ਚ ਵੀ ਹਾਜ਼ਰੀ ਲੱਗ ਜਾਏ, ਸੰਗਤਾਂ 'ਚ ਵੀ ਚਰਚਾ ਹੋਏ ਕਿ ਜੀ ਬੜੇ ਧਰਮੀ ਨੇ ਜੀ, ਬਹੁਤ ਬਹੁਤ ਲੰਗਰ 'ਚ ਜੀ ਪਹਿਲੇ ਪ੍ਰਧਾਨ ਸੀ ਤੇ 4 ਸਬਜ਼ੀਆਂ ਬਣਦੀਆਂ ਸੀ, ਹੁਣ 6 ਬਣਦੀਆਂ। ਜੀ ਜੀ, ਪਹਿਲੇ ਵੇਲੇ ਜਿਹੜਾ ਉਹ ਸਿਰਫ ਪੀਜ਼ਾ ਤੇ ਕੇਕ ਹੁੰਦਾ ਸੀ, ਹੁਣ ਤਾਂ ਹੋਰ ਵੀ ਜਿਹੜੇ ਬੜੇ ਪਕਵਾਨ ਬਣਦੇ ਨੇ, ਛੱਲੀਆਂ ਵੀ ਮਿਲਦੀਆਂ ਜੀ। ਸੋ ਕੁੱਲ ਮਿਲਾ ਕੇ ਇਸ ਮਾਹੌਲ ਵਾਲੀਆਂ ਜਿਹੜੀਆਂ ਗੁਰਦੁਆਰਾ ਕਮੇਟੀਆਂ ਨੇ ਉਹ ਪੰਥਕ ਏਜੰਡੇ ਨੂੰ ਗੁਰਦੁਆਰਿਆਂ ਦੀ ਸਟੇਜ ਤੋਂ ਦੂਰ ਰੱਖਣਾ ਚਾਹੁੰਦੀਆਂ ਨੇ। ਇਹ ਉਹਨਾਂ ਦਾ ਪਿੱਛੋਂ ਵੀ ਇਨਸਟਰਕਸ਼ਨ ਹੈ। ਜੀ ਜੀ, ਇੰਡੀਅਨ ਐਮਬੈਸੀਜ਼ ਨੂੰ ਵੀ ਉਹਨਾਂ ਨੇ ਖੁਸ਼ ਕਰਨਾ। ਔਰ ਫਿਰ ਜੇ ਉਹਨਾਂ ਦੀ ਮਜਬੂਰੀ ਬਣ ਜਾਏ, ਕਿਉਂਕਿ ਸੰਗਤ ਦੇ ਵਿੱਚ ਦਬਾਅ ਬਣਦਾ ਹੈ, ਕਮੇਟੀ 'ਚ ਦੂਸਰੀ ਵਿਚਾਰਧਾਰਾ ਦਾ ਵੀ ਹੁੰਦੇ ਨੇ, ਫਿਰ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਵੀ ਸਮਾਂ ਕੱਟਿਆ ਜਾਏ ਕਿ ਜੀ ਉਹ ਬਹੁਤ ਹੈ ਜੀ, ਜਥੇ ਆਏ ਹੈ ਜੀ, 4 ਜਥੇ ਇੱਧਰ ਨੇ ਜੀ, 2 ਇੱਧਰ ਨੇ ਜੀ ਜੀ। ਔਰ ਫਿਰ ਉਹਨਾਂ ਦਾ ਜਿਹੜਾ ਕਈ ਥਾਵਾਂ ਦੇ ਉੱਤੇ ਪ੍ਰਧਾਨ ਜਾਂ ਸੈਕਟਰੀ ਪਾਸੇ ਲਿਜਾ ਕੇ ਹੱਥ ਜੋੜਦੇ ਹੁੰਦੇ ਨੇ ਕਿ ਜੀ ਤੁਸੀਂ ਬਹੁਤ ਵੱਡੇ ਹੋ, ਬਹੁਤ ਵਿਦਵਾਨ ਹੋ, ਬਹੁਤ ਹੋ, ਦੇਖੋ ਜੀ ਸਾਡੀ ਸੰਗਤ 'ਚ ਹਿੰਦੂ ਵੀ ਆਉਂਦੇ ਨੇ ਜੀ, ਸਾਡੀ ਸੰਗਤ ਜਿਹੜੇ ਨੇ ਦੂਸਰੇ ਵੀ ਬੰਦੇ ਆਉਂਦੇ ਨੇ, ਕੋਈ ਇਸ ਕਿਸਮ ਦੀ ਗੱਲ ਨਾ ਹੋਏ ਨਹੀਂ। ਸੋ ਉਹ ਉਸ ਮਾਹੌਲ ਨੂੰ ਇਸ ਕਿਸਮ ਦਾ ਬਣਾ ਦਿੰਦੇ ਨੇ ਜਿਵੇਂ ਤੁਸੀਂ ਕਿਸੇ ਜੱਜ ਦੀ ਕਚਹਿਰੀ ਦੇ ਵਿੱਚ ਜਾ ਕੇ ਕੋਈ ਵਿਟਨੈਸ ਦੇਣੀ ਹੈ, ਉਹਨਾਂ ਨੂੰ ਤੁਸੀਂ ਸਵੋਰਨ ਐਫੀਡੈਵਿਟ ਦਿਓ। ਕਈ ਜਿਹੜੇ ਨਵੇਂ ਆਏ ਹੁੰਦੇ ਨੇ ਉਹ ਤਾਂ ਇਹ ਕਹਿੰਦੇ ਜੀ ਦੱਸੋ ਬੋਲੋਗੇ ਕੀ, ਜਿਵੇਂ ਤੁਸੀਂ ਉਹਨਾਂ ਤੋਂ ਸੈਂਸਰ ਕਰਵਾਉਣਾ ਹੋਵੇ। ਸੋ ਚਲੋ ਗੁਰੂ ਦੀ ਬਖਸ਼ਿਸ਼ ਨਾਲ ਅਸੀਂ ਉਸ ਸਾਰੇ ਮਾਹੌਲ ਨੂੰ ਦੇਖਿਆ ਵੀ ਹੈ, ਪਰ ਅਸੀਂ ਇਸ ਗੱਲ ਲਈ ਸੰਗਤਾਂ ਦੇ ਸ਼ੁਕਰਗੁਜ਼ਾਰ ਹੈ ਕਿ ਇਸ ਕਿਸਮ ਦੀ ਜ਼ਹਿਨੀਅਤ ਵਾਲੇ ਲੋਕਾਂ ਦੇ ਜਾਂ ਵਰਤਾਰੇ ਵਾਲੇ ਲੋਕਾਂ ਦੀ ਮੌਜੂਦਗੀ ਦੇ ਬਾਵਜੂਦ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਸਾਨੂੰ ਯਾਦ ਕਰਦੀਆਂ। ਹੁਣ ਵੀ ਅਗਲੇ 2 ਮਹੀਨੇ ਦਾ ਆਲਮੋਸਟ ਜਿਹੜਾ 8 ਹਫ਼ਤੇ ਦਾ ਪ੍ਰੋਗਰਾਮ ਸਾਡਾ ਬਣਿਆ ਹੁੰਦਾ ਹੈ ਜੀ। ਕਈ ਮਾਮਲਿਆਂ ਦੇ ਵਿੱਚ ਤਾਂ ਸਾਲ ਪਹਿਲਾਂ ਜਿਹੜੇ ਖਾਸ ਓਕੇਜ਼ਨਸ ਨੇ ਉਹ ਪ੍ਰਬੰਧਕਾਂ ਨੇ ਕਿਹਾ ਹੁੰਦਾ ਹੈ ਕਿ ਜੀ ਇਹ ਤੁਸੀਂ ਹੁਣੇ ਹੀ ਆਪਣੀ ਡਾਇਰੀ 'ਚ ਨੋਟ ਕਰ ਲਓ ਵੀ ਤੁਸੀਂ ਸਾਡੇ ਇਸ ਪ੍ਰੋਗਰਾਮ 'ਤੇ ਆਉਣਾ ਹੈ। ਸੋ ਇਹ ਨਹੀਂ ਹੈ ਕਿ ਵੀ ਦੂਜੀ ਕਲਾਸ ਵੀ ਹੈ, ਪਰ ਇਹ ਗੱਲ ਉਹਨਾਂ ਨੇ ਬਿਲਕੁਲ ਠੀਕ ਕਹੀ ਕਿ ਜਿਵੇਂ ਅੱਜ ਸਾਡੇ ਕੋਲ TV 84 ਦਾ ਪਲੇਟਫਾਰਮ ਹੈ ਕਿ ਅਸੀਂ 1 ਘੰਟਾ ਬਿਨਾਂ ਰੋਕ ਟੋਕ ਤੋਂ, ਔਰ ਰੋਕ ਟੋਕ ਇਕੱਲੀ ਇਹ ਨਹੀਂ ਕਿ ਵੀ ਪ੍ਰਬੰਧਕਾਂ ਦੀ ਰੋਕ ਟੋਕ ਨਹੀਂ ਹੈ, ਕਈ ਥਾਵਾਂ 'ਤੇ ਈਵਨ ਟੈਲੀਵਿਜ਼ਨ ਜਾਂ ਰੇਡੀਓ ਦੇ ਹਵਾਲੇ ਨਾਲ ਵੀ ਜਿਹੜੇ ਲੋਕ ਓਨ ਕਰਦੇ ਨੇ ਇਹਨਾਂ ਅਦਾਰਿਆਂ ਨੂੰ, ਉਹਨਾਂ ਦਾ ਤੁਹਾਡੇ 'ਤੇ ਸੈਂਸਰ ਹੁੰਦਾ ਹੈ, ਉਹਨਾਂ ਦੀ ਤੁਹਾਨੂੰ ਡਾਇਰੈਕਸ਼ਨ ਹੁੰਦੀ ਹੈ ਜੀ ਤੁਸੀਂ ਇਸ ਦਾਇਰੇ 'ਚ ਰਹਿ ਸਕਦੇ ਹੋ, ਇਹ ਗੱਲ ਨਹੀਂ ਕਹਿਣੀ, ਫਲਾਣੇ ਦੇ ਗੋਡੇ ਨਾ ਲੱਗ ਜਾਏ, ਫਲਾਣੇ ਦਾ ਗਿੱਟਾ ਨਾ ਸੁੱਜ ਜਾਏ ਜੀ। ਲੇਕਿਨ ਅਸੀਂ ਇੱਕ ਗੱਲ ਗੁਰੂ ਦੇ ਜਿਹੜੇ ਮਾਣ ਦੇ ਨਾਲ ਕਹਿ ਸਕਦੇ ਹਾਂ ਕਿ ਜਦੋਂ ਪਹਿਲੀ ਵਾਰ ਚੜ੍ਹਦੀ ਕਲਾ ਐਡੀਟੋਰੀਅਲ ਮੈਂ ਲਿਖਣ ਦੀ ਸੇਵਾ ਲਈ 1993 ਦੀ ਬਿਗਨਿੰਗ ਸੀ, ਤੇ ਇੱਕ ਗੱਲ ਮੈਂ ਉਹਨਾਂ ਨੂੰ ਇਹ ਕਹੀ, ਔਰ ਉਸ ਤੋਂ ਬਾਅਦ ਥੋੜ੍ਹੀ ਦੇਰ ਬਾਅਦ ਸਾਲ ਕੁ ਬਾਅਦ ਅਸੀਂ ਇੱਕ ਹੋਰ ਕਾਲਮ ਖਾਲਿਸਤਾਨ ਕਾਲਿੰਗ ਅੰਗਰੇਜ਼ੀ ਪੰਜਾਬੀ ਦੋਨਾਂ 'ਚ ਲਿਖਣਾ ਸ਼ੁਰੂ ਕੀਤਾ, ਜਿਹੜਾ ਲਗਾਤਾਰ ਪਿਛਲੇ 18 ਸਾਲ ਤੋਂ ਚੱਲਦਾ ਤੇ ਅਸੀਂ ਜਿਹੜੇ ਉਹਨਾਂ ਦੇ ਰੈਜ਼ੀਡੈਂਟ ਐਡੀਟਰ ਸੀ ਉਹਨਾਂ ਨੂੰ ਇਹ ਗੱਲ ਕਹੀ ਕਿ ਬਾਕੀ ਅਖਬਾਰ 'ਚ ਤੁਸੀਂ ਕੀ ਛਾਪਦੇ ਹੋ, ਕੀ ਨਹੀਂ ਛਾਪਦੇ, ਇਹ ਤੁਹਾਡੇ ਕੰਟਰੋਲ 'ਚ ਹੈ, ਪਰ ਇਹ 2 ਕਾਲਮ ਨੇ ਜਿਨ੍ਹਾਂ ਦੇ ਉੱਤੇ ਮੈਨੂੰ ਕਦੇ ਕਿਹਾ ਨਹੀਂ ਜਾਏਗਾ ਕਿ ਜੀ ਇਹ ਲਿਖੋ ਤੇ ਇਹ ਨਾ ਲਿਖੋ, ਇਸ ਨੂੰ ਜ਼ਰਾ ਬਚਾ ਕੇ ਰੱਖੋ ਤੇ ਇਸ ਨੂੰ ਜ਼ਰਾ ਰਗੜਾ ਦਿਓ, ਕਿ ਅਸੀਂ ਜਿਵੇਂ ਸੋਚਦੇ, ਜੋ ਸਾਡੀ ਪਰਸੈਪਸ਼ਨ ਹੈ ਕਿਸੇ ਇਸ਼ੂ ਦੇ ਉੱਤੇ,
ਅਸੀਂ ਉਹਦੇ ਬਾਰੇ ਉਵੇਂ ਹੀ ਲਿਖਾਂਗੇ ਤੇ ਕੋਈ ਸੈਂਸਰਸ਼ਿਪ ਔਰ ਇਹਦੇ ਤੇ ਕੋਈ ਕੌਮਾ ਕੋਈ ਫੁੱਲ ਸਟਾਪ ਕੱਟਿਆ ਨਹੀਂ ਜਾਣਾ ਚਾਹੀਦਾ ਵੀ ਜਿਸ ਦਿਨ ਤੁਸੀਂ ਇੱਕ ਲਾਈਨ ਵੀ ਕੱਟਣ ਦੀ ਗੱਲ ਕੀਤੀ ਉਸ ਦਿਨ ਮੈਂ ਬੰਦ ਕਰ ਦਿਆਂਗਾ ਲਿਖਣਾ। ਔਰ ਇਹ ਮੈਂ ਉਹਨਾਂ ਨੂੰ ਕ੍ਰੈਡਿਟ ਦਿੰਦਾ ਕਿ ਆਲਮੋਸਟ 20 ਸਾਲ ਤੋਂ ਇਸ ਨੀਤੀ ਨੂੰ ਜਿਹੜੀ ਕਿ ਅਸੀਂ ਉਹਨਾਂ ਦੇ ਨਾਲ ਨਿਰਧਾਰਿਤ ਕੀਤੀ ਸੀ ਉਹ ਫੋਲੋ ਕਰਦੇ ਨੇ। ਇਸੇ ਤਰ੍ਹਾਂ TV 84 ਦੇ ਹਵਾਲੇ ਨਾਲ ਜਦੋਂ ਅਸੀਂ ਪਿਛਲੇ ਸਾਲ ਕਿਉਂਕਿ ਦਸੰਬਰ 2012 ਦੇ ਵਿੱਚ ਸ਼ੁਰੂ ਹੋਏ, ਸੋ ਜਿਹੜੇ ਇਸ ਸਾਰੇ ਚੈਨਲ ਦੇ ਪ੍ਰਬੰਧਕ ਨੇ ਜਾਂ ਦੂਜੇ ਨੇ ਉਹਨਾਂ ਨੂੰ ਮੈਂ ਇਹ ਗੱਲ ਕਹੀ ਕਿ ਜੀ ਬਾਕੀ ਪ੍ਰੋਗਰਾਮ ਤੁਸੀਂ ਕਿਵੇਂ ਰਨ ਕਰਦੇ ਹੋ, ਕਿਹਨੂੰ ਤੁਸੀਂ ਸੱਦਦੇ ਹੋ ਨਹੀਂ ਸੱਦਦੇ, ਇਹਦੇ ਨਾਲ ਕੋਈ ਮੇਰਾ ਵਾਸਤਾ ਨਹੀਂ ਹੈ, ਪਰ ਇਸ ਪ੍ਰੋਗਰਾਮ ਦੇ 1 ਘੰਟੇ ਦਾ ਜਿਹੜਾ ਫਾਰਮੈਟ ਹੈ ਉਹ ਅਸੀਂ ਡਿਸਾਈਡ ਕਰਾਂਗੇ ਜੀ। ਔਰ ਉਹਦੇ 'ਚ ਕੋਈ ਇੰਟਰਫੇਰੈਂਸ ਨਹੀਂ ਹੋਏਗੀ। ਉਹਦੇ 'ਚ ਸਾਨੂੰ ਕੋਈ ਇਹ ਕਹੇ ਕਿ ਜੀ ਇਹ ਫਲਾਣਾ ਨਾਰਾਜ਼ ਹੋ, ਹਾਂ ਕਾਨੂੰਨ ਨੂੰ ਮੰਨਣਾ, ਦਾਇਰੇ 'ਚ ਰਹਿਣਾ, ਕੋਈ ਇਸ ਕਿਸਮ ਦੀ ਗੱਲ ਕਾਨੂੰਨੀ ਪ੍ਰੋਬਲਮ ਨਾ ਹੋਏ ਚੈਨਲ ਨੂੰ, ਉਹਦਾ ਅਸੀਂ ਧਿਆਨ ਰੱਖਦੇ ਹਾਂ। ਕਿਉਂਕਿ ਪਹਿਲਾਂ ਵੀ ਅਸੀਂ ਜਦੋਂ ਵਿਚਰਦੇ ਵੀ ਹਾਂ ਮੈਨੂੰ ਪਤਾ ਹੈ ਵੀ ਹਰ ਸ਼ਬਦ ਜੋ ਮੈਂ ਬੋਲਦਾ ਜੋ ਮੈਂ ਲਿਖਦਾ ਇਹਨੂੰ ਕੋਈ ਕਿਤੇ ਨਾ ਕਿਤੇ ਮੋਨੀਟਰ ਕਰ ਰਿਹਾ। ਉਹ ਅਮਰੀਕਨ ਐਮਬੈਸੀਆਂ ਇਹਨਾਂ ਦੀਆਂ ਏਜੰਸੀਆਂ ਕਰਦੀਆਂ ਨੇ, ਇੰਡੀਅਨ ਐਮਬੈਸੀ ਕਰਦੀ ਹੈ, ਜਾਂ ਆਪਣੇ ਦੁਸ਼ਮਣ ਜਾਂ ਸੱਜਣ ਸਾਰੇ ਹੀ ਦੇਖਦੇ ਨੇ ਕਰਦੇ ਨੇ। ਦੁਸ਼ਮਣਾਂ ਦਾ ਅਸੀਂ ਜ਼ਿਆਦਾ ਇਹਤਰਾਮ ਕਰਦੇ ਹਾਂ ਕਿਉਂਕਿ ਉਹ ਤੁਹਾਡੀ ਹਉਮੈ ਨੂੰ ਵੀ ਟਿਕਾਣੇ ਰੱਖਦੇ ਨੇ ਜੀ ਜੀ। ਔਰ ਇਸ ਲਈ ਅਸੀਂ ਇਸ ਯਤਨ 'ਚ ਹਮੇਸ਼ਾ ਰਹੇ ਹਾਂ ਔਰ ਗੁਰੂ ਦੀ ਬਖਸ਼ਿਸ਼ ਨਾਲ ਹੁਣ ਤੱਕ ਇਹ ਨਿਭੀ ਵੀ ਹੈ ਗੱਲ ਕਿ ਅਸੀਂ ਅੰਤਰਰਾਸ਼ਟਰੀ ਕਾਨੂੰਨਾਂ ਦੀ, ਅਮਰੀਕਨ ਕਾਨੂੰਨ ਦੀ ਜ਼ਦ 'ਚ ਰਹਿੰਦੇ ਹਾਂ ਗੱਲ ਕਰਦੇ ਹਾਂ। ਕੋਈ ਵੀ ਗੈਰ ਕਾਨੂੰਨੀ ਗੱਲ ਤੋਂ ਅਸੀਂ ਹਮੇਸ਼ਾ ਹੀ ਅਵੋਇਡ ਕੀਤਾ ਜੀ। ਸੋ ਅਸੀਂ ਸਮਝਦੇ ਹਾਂ ਵੀ ਭੈਣ ਜੀ ਨੇ ਸਾਡੇ ਲਈ ਜਿਹੜੀ ਹੈ ਨਿਰੰਕਾਰ ਤੋਂ ਦੁਆ ਮੰਗੀ ਹੈ, ਅਰਦਾਸ ਕੀਤੀ ਹੈ ਜੀ। ਇਹੀ ਸਾਡਾ ਸਰਮਾਇਆ ਵੀ ਹੈ। ਇਹ ਸਾਰੇ 20-25 ਸਾਲ ਦੇ ਸਮੇਂ 'ਚ ਬਹੁਤ ਸਾਰੇ ਸਾਡੇ ਅਨੇਕਾਂ ਵੀਰ ਭੈਣਾਂ ਨੇ ਜਿਨ੍ਹਾਂ ਦੀਆਂ ਅਰਦਾਸਾਂ ਨੇ, ਜਿਨ੍ਹਾਂ ਦੀਆਂ ਸ਼ੁਭ ਕਾਮਨਾਵਾਂ ਨੇ ਸਾਡੇ ਕਦਮ ਸਾਬਤ ਰੱਖੇ ਨੇ, ਸਾਨੂੰ ਹਿੰਮਤ ਦਿੱਤੀ ਹੈ ਤੇ ਤੁਸੀਂ ਸਾਰੇ ਹੀ ਸਾਡੀ ਪੂੰਜੀ ਹੋ। ਔਰ ਅਸੀਂ ਸਮਝਦੇ ਹਾਂ ਕਿ ਭਾਈ ਇਹੀ ਸਾਡੇ ਜੀਵਨ ਦਾ ਲਾਹਾ ਹੈ ਕਿ ਗੁਰੂ ਨੇ ਸਾਨੂੰ ਇੰਨੇ ਹਜ਼ਾਰਾਂ ਦੀ ਗਿਣਤੀ 'ਚ ਇਸ ਕਿਸਮ ਦੇ ਗੁਰਸਿੱਖ ਵੀਰ ਭੈਣ ਮਿਲਾਏ ਨੇ ਜਿਹੜੇ ਇਸ ਰਸਤੇ ਦੇ ਪਾਂਧੀ ਨੇ, ਜਿਹੜੇ ਸਾਨੂੰ ਪਿਆਰ ਕਰਦੇ ਨੇ ਔਰ ਅਸੀਂ ਵੀ ਉਹਨਾਂ ਦੇ ਸਹਾਰੇ ਹੀ ਜਿਉਂਦੇ ਹਾਂ। ਜੀ ਜੀ ਬਿਲਕੁਲ ਡਾਕਟਰ ਸਾਹਿਬ। ਸਾਡੀ ਅਗਲੀ ਈਮੇਲ ਪੂਨੇ ਮਹਾਰਾਸ਼ਟਰ ਤੋਂ ਵੀਰ ਗੁਰਬਾਜ ਸਿੰਘ ਜੀ ਦੀ ਹੈ। ਇਹਨਾਂ ਨੇ ਆਪਣੀ ਲਿਖਤ ਇਸ ਫਿਕਰੇ ਨਾਲ ਸ਼ੁਰੂ ਕੀਤੀ ਹੈ। ਖਾਲਿਸਤਾਨ ਸਿੱਖਾਂ ਲਈ ਸੰਜੀਵਨੀ ਬੂਟੀ ਹੈ ਜਿਸ ਤੋਂ ਬਿਨਾਂ ਬਚਿਆ ਨਹੀਂ ਜਾ ਸਕਦਾ। ਇਹ ਅੱਗੇ ਲਿਖਦੇ ਹਨ, ਮੈਂ ਆਪਣੀ ਪਿਛਲੀ ਈਮੇਲ ਵਿੱਚ ਲਿਖਿਆ ਸੀ ਕਿ ਅਕਾਲੀ ਦਲ ਅੰਮ੍ਰਿਤਸਰ ਦਾ ਕੋਈ ਸੰਵਿਧਾਨ ਨਹੀਂ ਹੈ। ਇਸ ਦਾ ਆਧਾਰ ਭਾਰਤੀ ਚੋਣ ਕਮਿਸ਼ਨ ਦਾ ਵੈਬਸਾਈਟ ਸੀ ਜਿਸ ਦੇ ਉੱਪਰ ਸਾਰੀਆਂ ਸਿਆਸੀ ਪਾਰਟੀਆਂ ਦੇ ਸੰਵਿਧਾਨ ਦਿੱਤੇ ਹੋਏ ਹਨ। ਦੂਸਰਾ, ਅਕਾਲੀ ਦਲ ਅੰਮ੍ਰਿਤਸਰ ਦਾ ਆਪਣਾ ਵੈਬਸਾਈਟ ਆਪਣੀ ਪਾਰਟੀ ਬਾਰੇ ਕੋਈ ਬਹੁਤਾ ਵੇਰਵਾ ਨਹੀਂ ਦਿੰਦਾ। ਚੋਣ ਨਿਸ਼ਾਨ ਬਾਰੇ ਵੀ ਮੇਰਾ ਆਧਾਰ ਭਾਰਤੀ ਚੋਣ ਕਮਿਸ਼ਨ ਦਾ ਵੈਬਸਾਈਟ ਹੀ ਸੀ ਜਿਸ ਤੇ ਸਾਰੀਆਂ ਪਾਰਟੀਆਂ ਦੇ ਚੋਣ ਨਿਸ਼ਾਨ ਦੇ ਵੇਰਵੇ ਦਿੱਤੇ ਹੋਏ ਹਨ। ਇਸ ਵਿੱਚ ਅਕਾਲੀ ਦਲ ਅੰਮ੍ਰਿਤਸਰ ਦਾ ਚੋਣ ਨਿਸ਼ਾਨ ਕਾਰਡ ਯਾਨੀ ਕਿ ਛਕੜਾ ਦਿੱਤਾ ਹੋਇਆ ਹੈ। ਇਸ ਪਾਰਟੀ ਸੰਬੰਧੀ ਕੋਈ ਜਾਣਕਾਰੀ ਉਪਲਬਧ ਨਹੀਂ ਹੈ। ਸੱਚਾਈ ਇਹ ਹੈ ਕਿ ਦਲ ਖਾਲਸਾ ਢਾਂਚੇ ਦੇ ਪੱਖੋਂ ਜ਼ਿਆਦਾ ਜਥੇਬੰਦੀ ਲੱਗਦੀ ਹੈ। ਚਾਰੋਂ ਜਥੇਬੰਦੀਆਂ ਨੂੰ ਇੱਕ ਦੂਸਰੇ ਨਾਲ ਰਲ ਕੇ ਕੰਮ ਕਰਨ ਦੀ ਲੋੜ ਹੈ ਤਾਂ ਕਿ ਇਹ ਆਪਣਾ ਪ੍ਰਭਾਵ ਛੱਡ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ। ਵੀਰ ਗੁਰਬਾਜ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਪੂਨਾ ਮਹਾਰਾਸ਼ਟਰ ਤੋਂ ਲਿਖਿਆ ਜੀ ਔਰ ਉਹਨਾਂ ਨੇ ਇਹ ਕਿਹਾ ਕਿ ਖਾਲਿਸਤਾਨ ਸੰਜੀਵਨੀ ਬੂਟੀ ਹੈ ਜੀ। ਸੰਜੀਵਨੀ ਬੂਟੀ ਦਾ ਸਬੰਧ ਤਾਂ ਹਿੰਦੂ ਇਤਿਹਾਸ ਦੇ ਨਾਲ ਹੀ ਜਾ ਕੇ ਜੁੜਦਾ ਹੈ। ਇਸ ਕਿਸਮ ਦੀ ਕੋਈ ਬੂਟੀ ਤਾਂ ਪਤਾ ਨਹੀਂ ਹੈ ਕਿ ਨਹੀਂ, ਪਰ ਰਾਮਾਇਣ ਦੀ ਕਹਾਣੀ ਜ਼ਰੂਰ ਹੈ ਕਿ ਲਛਮਣ ਜਦੋਂ ਬੇਹੋਸ਼ ਹੋਇਆ ਲੜਦਿਆਂ ਤੇ ਉਸ ਨੂੰ ਇਹ ਕਿਹਾ ਗਿਆ ਹਕੀਮ ਨੇ ਜਾਂ ਜਿਹੜਾ ਵੀ ਉੱਥੇ ਹੋਏਗਾ ਕਿਸੇ ਨੇ ਕਿ ਜੀ ਸਿਰਫ ਇੱਕ ਸੰਜੀਵਨੀ ਬੂਟੀ ਹੈ ਜਿਹੜੀ ਕਿ ਉਸ ਦੀ ਮੂਰਛਾ ਨੂੰ ਜਾਂ ਬੇਹੋਸ਼ੀ ਨੂੰ ਤੋੜ ਸਕਦੀ ਹੈ, ਉਹਨੂੰ ਹੋਸ਼ 'ਚ ਲਿਆ ਸਕਦੀ ਹੈ ਜੀ। ਤੇ ਫਿਰ ਹਨੂਮਾਨ ਦੇ ਨਾਲ ਇਹ ਕਹਾਣੀ ਜੋੜੀ ਜਾਂਦੀ ਹੈ ਕਿ ਉਹਨੂੰ ਕਿਹਾ ਜੀ ਫਲਾਂ ਪਹਾੜ ਦੇ ਉੱਤੇ ਬੂਟੀ ਮਿਲਦੀ ਹੈ। ਉਹ ਗਿਆ, ਉਹਨੂੰ ਕੋਈ ਪਛਾਣ ਤਾਂ ਹੈ ਨਹੀਂ ਸੀ ਜੀ। ਉਹ ਪਹਾੜ ਚੁੱਕ ਲਿਆ ਤੇ ਉਹ ਜਿਹੜੀ ਬੂਟੀ ਹੈ ਉਹ ਉਸ ਤੋਂ ਜਿਹੜਾ ਉਹ ਲਛਮਣ ਦੀ ਮੂਰਛਾ ਵਾਪਸ ਆਈ ਜੀ। ਚਲੋ ਅਸੀਂ ਇਹ ਸਮਝਦੇ ਹਾਂ ਵੀ ਇਹ ਇੱਕ ਅੱਛਾ ਮੈਟਾਫਰ ਹੈ ਔਰ ਉਹਨਾਂ ਨੇ ਵੀਰ ਗੁਰਬਾਜ ਸਿੰਘ ਬੜੇ ਸੁਲਝੇ ਹੋਏ ਵੀਰ ਨੇ, ਉਹ ਸੰਕੇਤਕ ਉਹਨਾਂ ਨੇ ਗੱਲ ਕੀਤੀ ਹੈ ਕਿ ਅੱਜ ਜਿਸ ਮੂਰਛਾ ਦੇ ਵਿੱਚ, ਔਰ ਉਹ ਮੂਰਛਾ ਸਮਝਾਉਣ ਲਈ ਇਹ ਲਛਮਣ ਦੀ ਕਹਾਣੀ ਵੀ ਸਮਝਾਉਣਾ ਜਾਂ ਸੁਣਾਉਣਾ ਜ਼ਰੂਰੀ ਸੀ ਜੀ ਜੀ, ਕਿ ਜਿਸ ਮੂਰਛਾ ਦੇ ਵਿੱਚ ਪੰਥ ਗਿਆ ਹੋਇਆ, ਕਿਉਂਕਿ ਜਦੋਂ ਅਸੀਂ ਮੂਰਛਤ ਹੁੰਦੇ ਹਾਂ ਉਦੋਂ ਸਾਡੀ ਜਿਹੜੀ ਸਾਹਮਣੀ ਕੌਨਸ਼ੀਅਸ ਹੈ ਉਹ ਡੈਡ ਹੋ ਜਾਂਦੀ ਹੈ
ਪਲਸ ਚੱਲ ਰਹੀ ਹੁੰਦੀ ਹੈ, ਹਾਰਟ ਬੀਟ ਕਰ ਰਿਹਾ ਹੁੰਦਾ ਹੈ, ਬ੍ਰੇਨ ਐਕਟਿਵ ਹੁੰਦਾ ਹੈ, ਪਰ ਕੌਨਸ਼ੀਅਸਨੈਸ ਜਿਹੜੀ ਹੈ, ਜਿਹੜੀ ਜਾਗਰੂਕਤਾ ਹੈ, ਉਹ ਮਰ ਚੁੱਕੀ ਹੁੰਦੀ ਹੈ, ਉਹ ਡੈਡ ਹੁੰਦੀ ਹੈ ਜੀ। ਔਰ ਜੇ ਇਹ ਮੂਰਛਾ ਲੰਬਾ ਵਕਤ ਰਹਿ ਜਾਏ ਤੇ ਫਿਰ ਆਟੋਮੈਟਿਕਲੀ ਡੈਥ ਹੁੰਦੀ ਹੈ, ਐਂਡ ਹੁੰਦਾ ਹੈ ਕਿਸੇ ਵੀ ਚੀਜ਼ ਦਾ ਜੀ। ਸੋ ਅੱਜ ਜਿਹੜੀ ਇਹ ਮੂਰਛਾ ਹੈ ਸਾਡੀ, ਕਿ ਸਾਨੂੰ ਸਾਡੇ ਇੱਕ ਵੱਡੇ ਹਿੱਸੇ ਨੂੰ ਗੁਲਾਮੀ 'ਚੋਂ ਸਵਾਦ ਆਉਣ ਲੱਗ ਗਿਆ, ਇੱਕ ਵੱਡੇ ਹਿੱਸੇ ਨੂੰ ਅਹਿਸਾਸ ਹੀ ਨਹੀਂ ਹੈ ਵੀ ਅਸੀਂ ਗੁਲਾਮ ਹੈ। ਅਸੀਂ ਬਗਾਨਿਆਂ ਦੇ ਕਹਿ ਲੱਗ ਕੇ ਆਪਣਿਆਂ ਦੇ ਵਿਰੋਧ ਲਈ ਸਭ ਤੋਂ ਜ਼ਿਆਦਾ ਜਿਹੜੇ ਨੇ ਉਹ ਸਭ ਤੋਂ ਜ਼ਿਆਦਾ ਐਗਰੈਸਿਵ ਹੋਏ ਹੁੰਦੇ ਜੀ। ਸੋ ਉਹਨਾਂ ਨੇ ਬਿਲਕੁਲ ਇਹ ਠੀਕ ਕਨਕਲੂਡ ਕੀਤਾ ਕਿ ਸਾਨੂੰ ਇਸ ਮੂਰਛਾ 'ਚੋਂ, ਇੱਕ ਮੂਰਛਾ 'ਚ ਅਸੀਂ ਚਲੇ ਗਏ ਔਰ ਇਹਦੇ 'ਚੋਂ ਜੇ ਕੋਈ ਚੀਜ਼ ਕੱਢ ਸਕਦੀ ਹੈ ਤੇ ਉਹ ਖਾਲਿਸਤਾਨ ਹੀ, ਇਸ ਤੋਂ ਬਿਨਾਂ ਅਸੀਂ ਬਚਦੇ ਨਹੀਂ। ਜੀ ਜੀ। ਜੇ ਸਾਡੀ ਮੂਰਛਾ ਨਹੀਂ ਟੁੱਟਦੀ ਤਾਂ ਮੂਰਛਾ ਤੋਂ ਨੈਕਸਟ ਸਟੈਪ ਫਿਰ ਡੈਥ ਹੈ। ਔਰ ਫਿਰ ਜਿਵੇਂ ਅਸੀਂ ਅੱਗੇ ਕਿਹਾ ਵੀ ਇਹ ਇਵੇਂ ਹੀ ਹੋਏਗਾ ਜੋ ਬੁੱਧ ਧਰਮ ਦਾ ਹਾਲ ਹੋਇਆ, ਕਿ ਕਿਵੇਂ ਸਟੈਪ ਬਾਈ ਸਟੈਪ ਤੁਹਾਡਾ ਬੋਲੀ, ਸੱਭਿਆਚਾਰ, ਤੁਹਾਡੀ ਆਜ਼ਾਦੀ ਅੱਜ ਜੋ ਢੁੱਡੀਕੇ 'ਚ ਹੋ ਰਿਹਾ ਹੈ, ਜੋ ਪੰਜਾਬ ਦੇ ਵਿੱਚ ਜੋ ਵਰਤਾਰਾ ਹੈ, ਜਿਸ ਕਿਸਮ ਦਾ, ਜੇ ਹੁਣ ਇਹ ਮਰ ਗਏ ਸੀ ਸਾਰੇ ਇਸ ਕਿਸਮ ਦੇ ਪੀਰ ਪੂਰ ਵੀ ਪੰਜਾਬ 'ਚੋਂ। ਹੁਣ 3 ਦਿਨ ਪਹਿਲਾਂ ਦੀ ਖਬਰ ਸੀ ਕਿ ਕੋਈ ਨਗਾਈਆ ਪੀਰ ਜਿਹੜਾ ਹੈ ਉਹਦਾ ਵੱਡਾ ਕੱਢ ਰਹੇ ਨੇ, ਟਰਾਲੀਆਂ ਲੈ ਕੇ ਚੱਲੇ ਹੋਏ ਨੇ ਨੱਚਦੇ ਗਾਉਂਦੇ, ਤੇ ਉਹਦੇ 'ਚ 2 ਰਾਗੀ ਵੀ ਚੜੇ ਹੋਏ ਨੇ ਉੱਤੇ ਟਰਾਲੀ ਤੇ ਬੈਠੇ, ਉਹ ਵੀ ਕੀਰਤਨ ਕਰ ਰਹੇ ਨੇ। ਹਾਲਾਂਕਿ ਚਲੋ ਅਸੀਂ ਕਮੈਂਡ ਕਰਦੇ ਹਾਂ ਲੁਧਿਆਣੇ ਦੇ ਉਹਨਾਂ ਜਾਗਰੂਕ ਸਿੰਘਾਂ ਨੂੰ ਜੀ, ਜਿਨ੍ਹਾਂ ਨੇ ਉਹਨਾਂ ਨੂੰ ਥੱਲੇ ਲਾਇਆ ਰਾਗੀਆਂ ਨੂੰ ਔਰ ਮਾਫੀ ਮੰਗਾ ਕੇ ਛੱਡਿਆ ਗੁਰਦੁਆਰਾ ਸਾਹਿਬ ਦੇ ਨੇੜਿਓਂ ਕਿਤੇ ਗੁਜ਼ਰਿਆ, ਉਹਨੇ ਦੇਖਿਆ ਵੀ ਇਹ ਕੀ ਕਰਦੇ ਨੇ ਨਗਾਈਆ ਪੀਰ ਦੇ ਇਸ ਡਰਾਮੇ ਦੇ ਥੱਲੇ। ਸੋ ਕੁੱਲ ਮਿਲਾ ਕੇ ਇਹ ਪੰਜਾਬ ਦੀ ਸਿਚੁਏਸ਼ਨ ਨੂੰ ਐਕਸਪਲੇਨ ਕਰ ਰਿਹਾ ਕਿ ਅੱਜ ਅਸੀਂ ਸੱਚਮੁੱਚ ਹੀ ਮੂਰਛਾ 'ਚ ਜਾ ਚੁੱਕੇ ਹਾਂ। ਹੁਣ ਜਿਹੜੀ ਗੱਲ ਦੂਸਰੀ ਉਹਨਾਂ ਨੇ ਆਪਣੀ ਈਮੇਲ ਦੇ ਵਿੱਚ ਲਿਖੀ ਔਰ ਉਹਨਾਂ ਨੇ ਨਾਲ 2 ਅਟੈਚਮੈਂਟਸ ਵੀ ਭੇਜੀਆਂ ਜੀ, ਇੱਕ ਔਰ ਪੀਡੀ ਫਾਈਲ ਫਾਰਮੈਟ ਸੀ, ਇੱਕ ਦੇ ਵਿੱਚ ਇਲੈਕਸ਼ਨ ਕਮਿਸ਼ਨ ਨੇ ਜਿਹੜੇ ਅੱਡ-ਅੱਡ ਕਨਸਟੀਟਿਊਸ਼ਨਸ ਦੇ ਹਵਾਲੇ ਨਾਲ ਪਾਰਟੀਆਂ ਕਿਹੜੀਆਂ ਰੈਕਗਨਾਈਜ਼ ਨੇ, ਇੱਕ 'ਚ ਚੋਣ ਨਿਸ਼ਾਨਾਂ ਦਾ ਸੀ। ਔਰ ਮੈਂ ਉੱਪਰੋਂ ਕੁਦਰਤੀ ਦੇਖਿਆ ਨਾ ਵੀ ਇਹਦੇ ਪੇਜ ਕਿੰਨੇ ਨੇ, ਕਮਾਂਡ ਦੇ ਕੇ ਮੈਂ ਹੋਰ ਕੰਮ ਕਰਨ ਲੱਗ ਗਿਆ। ਬਾਅਦ 'ਚ ਮੈਂ ਦੇਖਿਆ ਉਹ ਜਿੰਨੇ ਕਾਗਜ਼ ਸੀ ਉਹੀ ਮੁੱਕ ਗਏ। ਉਹ ਘੱਟੋ ਘੱਟ ਉਹਦਾ 150 ਸਫ਼ੇ ਦਾ ਜਾਂ 100 ਸਫ਼ੇ ਦਾ ਬਣਿਆ ਹੋਏਗਾ ਦੋਵਾਂ ਦਾ ਜੀ, ਉਹ ਜਿਹੜਾ ਪੂਰਾ ਉਹਨਾਂ ਦੀ ਡਿਟੇਲ। ਔਰ ਉਹਨਾਂ ਨੇ ਸ਼ਾਇਦ ਕਿਉਂਕਿ ਇਹਨਾਂ ਦੀ ਪਹਿਲੀ ਲਿਖਤ ਤੋਂ ਬਾਅਦ ਜਿਹਨੂੰ ਅਸੀਂ ਸ਼ੇਅਰ ਕੀਤਾ ਸੀ ਆਪਣੇ ਦਰਸ਼ਕਾਂ ਨਾਲ, ਸਾਡੇ ਅਕਾਲੀ ਦਲ ਅੰਮ੍ਰਿਤਸਰ ਦੇ 2 ਵੀਰਾਂ ਨੇ ਜਿਹੜਾ ਇਸ ਦੇ ਉੱਤੇ ਟਿੱਪਣੀ ਕੀਤੀ ਸੀ ਔਰ ਉਹਨਾਂ ਨੇ ਰਾਦਰ ਸਾਡੇ ਨਾਲ ਨਾਰਾਜ਼ਗੀ ਦਾ ਵੀ ਇਜ਼ਹਾਰ ਕੀਤਾ ਸੀ ਕਿ ਵੀ ਅਸੀਂ ਸ਼ਾਇਦ ਉਹਨਾਂ ਨੂੰ ਡਿਊ ਅਟੈਂਸ਼ਨ ਨਹੀਂ ਦਿੱਤੀ ਉਹਨਾਂ ਦੀ ਸੋਚਣ ਮੁਤਾਬਕ, ਜਿਹਨੂੰ ਅਸੀਂ ਬੜੀ ਰਿਸਪੈਕਟਫੁਲੀ ਇਹ ਕਿਹਾ ਸੀ ਕਿ ਭਾਈ ਸਾਡੀ ਜਿਹੜੀ ਸੋਚ ਆ ਉਹ ਇਸ ਦਾਇਰਾਕਾਰ ਦੇ ਅੰਦਰ ਹੈ। ਸੋ ਮੇਰਾ ਖਿਆਲ ਹੈ ਵੀ ਉਸ ਰਿਐਕਸ਼ਨ ਵਾਲੀ ਈਮੇਲ ਤੋਂ ਬਾਅਦ ਉਹਨਾਂ ਨੇ ਵੀਰ ਗੁਰਬਾਜ ਸਿੰਘ ਹੋਰਾਂ ਨੇ ਆਪਣਾ ਕੇਸ ਫਿਰ ਦੁਬਾਰਾ ਸਪਸ਼ਟ ਕਰਨ ਦੇ ਲਈ ਇਹ ਲਿਖਤ ਲਿਖੀ ਹੈ ਔਰ ਉਹਨਾਂ ਨੇ ਸਬੂਤ ਦੇ ਤੌਰ ਤੇ ਉਹ ਲਿੰਕ ਵੀ ਭੇਜੇ ਚੋਣ ਕਮਿਸ਼ਨ ਦੇ ਕਿ ਭਾਈ ਉਹਨਾਂ ਨੇ ਅਕਾਲੀ ਦਲ ਅੰਮ੍ਰਿਤਸਰ ਦਾ ਉਹਦੇ ਤੇ ਕਨਸਟੀਟਿਊਸ਼ਨ ਨਹੀਂ ਹੈ ਔਰ ਚੋਣ ਨਿਸ਼ਾਨ ਵੀ ਜਿਹੜਾ ਉਹ ਕਾਰਟ ਹੈ, ਛਕੜਾ ਹੈ ਜੀ। ਦੂਸਰਾ ਉਹਨਾਂ ਨੇ ਇਹ ਕਿਹਾ ਵੀ ਉਹਨਾਂ ਦੇ ਈਵਨ ਵੈਬਸਾਈਟ ਦੇ ਉੱਤੇ ਵੀ ਇਸ ਨਾਲ ਸੰਬੰਧਿਤ ਜਾਣਕਾਰੀ ਨਹੀਂ ਹੈ। ਸੋ ਅਸੀਂ ਔਰ ਅਖੀਰ 'ਚ ਉਹਨਾਂ ਨੇ ਕਿਹਾ ਵੀ ਦਲ ਖਾਲਸਾ ਜਿਹੜਾ ਹੈ ਉਹਦਾ ਸੰਗਠਨ ਢਾਂਚਾ ਮੋਰ ਆਰਗੇਨਾਈਜ਼ਡ ਹੈ ਜਾਂ ਮੇਬੀ ਇਹਨਾਂ ਦੇ ਕਹਿਣ ਮੁਤਾਬਕ ਮੋਰ ਉਸ ਦੇ ਵਿੱਚ ਜਿਹੜਾ ਉਹ ਇਸ ਜਿਹੜੀਆਂ ਉਹਨਾਂ ਦੀਆਂ ਲੋੜਾਂ ਨੇ ਉਹਨਾਂ ਦਾ ਪ੍ਰਗਟਾ ਹੋਏਗਾ। ਦੇਖੋ ਮੈਂ ਸਮਝਦਾ ਵੀ ਇਸ ਡਿਬੇਟ ਨੂੰ ਅਸੀਂ ਹੁਣ ਅੱਗੇ ਨਹੀਂ ਤੋਰਨਾ ਚਾਹੁੰਦੇ ਜੀ। ਅਸੀਂ ਦੋਨੋਂ ਧਿਰਾਂ ਦੀਆਂ ਜਿਹੜੀਆਂ ਵਿਚਾਰਧਾਰਾਵਾਂ ਨੇ ਉਹ ਸਾਂਝੀਆਂ ਕੀਤੀਆਂ ਇਸ ਮੁੱਦੇ ਦੇ ਉੱਤੇ ਜੀ। ਔਰ ਮੈਂ ਸਮਝਦਾ ਵੀ ਜਿਹੜਾ ਕਰਕਸ ਹੈ ਇਹ ਨਹੀਂ ਹੈ ਕਿ ਕੋਈ ਇਹਦੇ 'ਚ ਨੁਕਸ ਕੱਢਣ ਵਾਲੀ ਗੱਲ ਨੂੰ ਅਸੀਂ ਅਹਿਮੀਅਤ ਦਈਏ ਕਿ ਅਸੀਂ ਇੱਕ ਨੂੰ ਚੰਗਾ ਕਹਿੰਦੇ ਹਾਂ ਇੱਕ ਨੂੰ ਮਾੜਾ ਕਹਿੰਦੇ ਹਾਂ ਜੀ। ਪਰ ਕਨਕਲੂਜਨ ਇਹ ਹੈ ਕਿ ਜਿਹੜੀਆਂ ਸਾਡੀਆਂ ਇਹ ਧਿਰਾਂ ਨੇ, ਚਾਰੋਂ ਹੀ ਧਿਰਾਂ, ਜਾਂ ਉੱਥੇ ਕੋਈ ਹੋਰ ਕੱਲ੍ਹ ਨੂੰ ਇੰਡੀਵਿਜੂਅਲ ਵੀ ਹੈ, ਉਹਨਾਂ ਨੂੰ ਨਾਲ ਲੈ ਕੇ ਚੱਲਣਾ ਹੀ ਕੋਈ ਲੂਜ਼ ਫੈਡਰੇਸ਼ਨ ਟਾਈਪ ਬਣ ਜਾਏ, ਸਿੱਖ ਮਿਸਲਾਂ ਦੇ ਸਰਬੱਤ ਖਾਲਸੇ ਦੇ ਮਾਡਲ ਤੇ ਕੋਈ ਗੱਲ ਬਣ ਜਾਏ। ਅੱਜ ਵੀ ਮੈਂ ਦੁਪਹਿਰੇ 1 ਘੰਟਾ ਹਾਲੈਂਡ ਤੋਂ ਰੇਡੀਓ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਚੱਲਦਾ ਜੀ, ਜਿਹੜਾ ਕੁੱਲ ਦੁਨੀਆ ਭਰ ਦੇ ਸਰੋਤੇ ਉਹਨੂੰ ਸੁਣਦੇ ਨੇ। ਬਹੁਤ ਸਾਰੀਆਂ ਕਾਲਾਂ ਇੰਡੀਆ, ਕੈਨੇਡਾ, ਯੂਰਪ ਤੋਂ ਨੇ। 1 ਘੰਟਾ ਮੈਂ ਉਸ ਪ੍ਰੋਗਰਾਮ ਤੇ ਸੀ ਤੇ ਉੱਥੇ ਵੀ ਇੱਕ ਵੀਰ ਨੇ ਅਕਾਲੀ ਦਲ ਅੰਮ੍ਰਿਤਸਰ ਸੰਬੰਧੀ ਇਹੀ ਸਵਾਲ ਮੈਨੂੰ ਪੁੱਛਿਆ ਸੀ ਕਿ ਵੀ ਜਿਵੇਂ ਮੋਗਾ ਰੈਲੀ ਨਰਿੰਦਰ ਮੋਦੀ ਦੀ ਹੈ ਵੀ ਬਾਕੀ ਤਰ੍ਹਾਂ ਕਿਉਂ ਨਹੀਂ ਸਹਿਯੋਗ ਕਰਦੀਆਂ ਜੀ। ਸੋ ਮੈਂ ਉਹਨਾਂ ਨੂੰ ਕਿਹਾ ਸੀ ਕਿ ਦੇਖੋ ਮੈਂ ਇੱਕ ਆਜ਼ਾਦਾਨਾ ਤੌਰ ਤੇ ਰਾਏ ਰੱਖਦਾ ਔਰ ਮੈਂ ਕਿਸੇ ਦਾ ਪ੍ਰਭਾਵ
ਅਦਰ ਦੈਨ ਜਿਹੜੇ ਕਿ ਪੰਥਕ ਚੜ੍ਹਦੀ ਕਲਾ 'ਚ ਹੈ, ਉਸ ਤੋਂ ਬਿਨਾ ਮੇਰੀ ਕੋਈ ਹੋਰ ਨਹੀਂ ਹੁੰਦਾ। ਅਸੀਂ ਹਰ ਉਸ ਪ੍ਰੋਗਰਾਮ ਨੂੰ ਜਿਹੜੀ ਕੋਈ ਵੀ ਧਿਰ ਦਿੰਦੀ ਹੈ, ਜਿਹੜੀ ਕਿ ਪੰਥ ਪ੍ਰਸਤੀ ਦਾ, ਜੇ ਸਿਕਸ ਫਾਰ ਜਸਟਿਸ ਨੇ ਜਨੀਵਾ ਦੇ ਵਿੱਚ ਪੈਟੀਸ਼ਨ ਕੈਂਪੇਨ ਕੀਤਾ ਹੈ ਜਾਂ ਇੱਥੇ ਜੋ ਵੀ ਉਹਨਾਂ ਦੀਆਂ ਐਕਟੀਵਿਟੀਜ਼ ਨੇ, ਸਾਡੀ ਫੁੱਲ ਸਪੋਰਟ ਹੈ। ਇਸੇ ਤਰ੍ਹਾਂ ਅਕਾਲੀ ਦਲ ਅੰਮ੍ਰਿਤਸਰ ਦੀ ਨੌਸ਼ਹਿਰਾ ਪਨੂਆ ਦੇ ਵਿੱਚ ਰੈਲੀ, ਉਹਨਾਂ ਦੇ ਜਿੰਨੇ ਪ੍ਰੋਗਰਾਮ ਹੁੰਦੇ ਨੇ, ਜਿਹੜੀ ਵੀ ਸਾਡੇ ਤੱਕ ਜਿਹਦੀ ਖਬਰ ਪਹੁੰਚਦੀ ਹੈ, ਅਸੀਂ ਉਹਨੂੰ ਡਟ ਕੇ ਸਪੋਰਟ ਦਿੰਦੇ ਹਾਂ। ਹੁਣ ਭਾਈ ਗੁਰਬਖਸ਼ ਸਿੰਘ ਹੋਰਾਂ ਦੀ ਭੁੱਖ ਹੜਤਾਲ ਜਿਹੜੀ ਉਹਨਾਂ ਨੇ ਜੇਲ੍ਹਾਂ 'ਚ ਬੰਦ ਸਿੰਘਾਂ ਦੀ ਰਿਹਾਈ ਲਈ ਰੱਖੀ ਹੈ, ਅਸੀਂ ਬਿਲਕੁਲ ਕੋਈ ਉਹਦੇ ਨਾਲ ਕੋਈ ਕੰਡੀਸ਼ਨ ਅਟੈਚਡ ਨਹੀਂ, ਫੁੱਲ ਸਪੋਰਟ ਦੀ ਗੱਲ ਹੈ। ਸੋ ਇਸੇ ਤਰ੍ਹਾਂ ਦਲ ਖਾਲਸਾ ਪੰਜਾਬ ਦੇ ਵਿੱਚ ਜਿਵੇਂ ਉਹਨਾਂ ਨੇ ਜਲੰਧਰ ਦੇ ਵਿੱਚ ਮਾਰਚ ਆਰਗੇਨਾਈਜ਼ ਕੀਤਾ, ਅਸੀਂ ਉਸ ਨੂੰ ਵੀ ਆਪਣੀ ਫੁੱਲ ਸਪੋਰਟ ਐਕਸਟੈਂਡ ਕੀਤੀ ਜੀ। ਅਕਾਲੀ ਦਲ ਪੰਚ ਪ੍ਰਧਾਨੀ ਜੇ ਕੋਈ ਪ੍ਰੋਗਰਾਮ ਉਲੀਕਦਾ ਹੈ ਤੇ ਸਾਡੀ ਉਹਨਾਂ ਨੂੰ ਵੀ, ਪਰ ਸਾਡੀ ਚਾਹਨਾ ਇਹਨਾਂ ਸਾਰੀਆਂ ਹੀ ਤਰ੍ਹਾਂ ਦੇ ਵੀਰ ਭੈਣਾਂ ਉੱਥੇ ਵੀ ਇੱਥੇ ਵੀ ਸਾਡੇ ਨਾਲ ਸਨੇਹ ਕਰਦੇ ਨੇ। ਅਸੀਂ ਉਹਨਾਂ ਨੂੰ ਇਹ ਜ਼ਰੂਰ ਦਰਖਾਸਤ ਕਰਦੇ ਕਿ ਭਾਈ ਆਪਸੀ ਮਤਭੇਦ ਖਤਮ ਕਰੋ, ਘਟਾਓ, ਘੱਟੋ ਘੱਟ ਆਜ਼ਾਦੀ ਖਾਲਿਸਤਾਨ ਦੇ ਮੁੱਦੇ ਤੇ ਇੱਕ ਜਿਹੜਾ ਬਣਾ ਕੇ ਇੱਕ ਲੂਜ਼ ਪ੍ਰੋਗਰਾਮ ਦੇ ਦਿਓ, ਇੱਕ ਬਲੂ ਪ੍ਰਿੰਟ ਬਣਾ ਲਓ। ਔਰ ਜੇ ਰਲ ਕੇ ਚੱਲੋਗੇ ਜਾਂ ਰਲ ਕੇ ਚੱਲਣਗੇ ਤੇ ਕੁਝ ਵਟਿਆ ਜਾਏਗਾ ਪੰਥਕ ਏਜੰਡੇ ਦੇ ਹਵਾਲੇ ਨਾਲ ਵੀ, ਨਹੀਂ ਤਾਂ ਕੱਲੇ ਕੁੱਟ ਤਾਂ ਖਾ ਹੀ ਰਹੇ। ਜੇ ਠੀਕ ਹੈ ਗੁਰੂ ਨੂੰ ਤਾਂ ਕਵਾਂਗੇ ਜੀ ਅਸੀਂ ਆਪੋ ਆਪਣੀ ਨਿਭਾ ਦਿੱਤੀ, ਪਰ ਇਹ ਅਸੀਂ ਜਵਾਬ ਦੇ ਵੀ ਹੋਵਾਂਗੇ ਕਿ ਭਾਈ ਅਸੀਂ ਕੰਸੈਂਸਸ ਜਾਂ ਸਾਂਝ ਕਿਉਂ ਨਹੀਂ ਕ੍ਰੀਏਟ ਕੀਤੀ। ਸੋ ਮੈਂ ਸਮਝਦਾ ਵੀਰ ਗੁਰਬਾਜ ਸਿੰਘ ਜੀ ਦਾ ਧੰਨਵਾਦ, ਪਰ ਮੈਂ ਸਾਰੇ ਹੀ ਆਪਣੇ ਵੀਰਾਂ ਭੈਣਾਂ ਨੂੰ ਇਹ ਦੋ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਵੀ ਇਸ ਸਾਰੀ ਬੇਮਤਲਬ ਦੀ ਡਿਬੇਟ ਚੋਂ ਨਿਕਲੋ। ਕੌਣ ਪੁਖਤਾ ਹੈ, ਕੌਣ ਕਮਜ਼ੋਰ ਹੈ, ਕੌਣ ਹੈ, ਅਸੀਂ ਉਨੇ ਕੀ ਹੈ, ਉਹ ਕਿਸੇ ਧਿਰ 'ਚ ਪਾ ਲਓ, ਕਿਸੇ ਧਿਰ 'ਚੋਂ ਕੱਢ ਲਓ। ਇਸ ਤੋਂ ਬਿਨਾ ਸਾਡੇ ਕੋਲ ਉੱਥੇ ਕੋਈ ਬਹੁਤ ਕੁਛ ਨਹੀਂ ਹੈ। ਸਰਕਾਰ ਉਹਨਾਂ ਦੀ, ਗੁਰਦੁਆਰੇ ਉਹਨਾਂ ਕੋਲ ਨੇ, ਗੁੰਡਿਆਂ ਦੀ ਫੌਜ ਉਹਨਾਂ ਨੇ ਬਣਾਈ ਹੋਈ ਹੈ। ਕੁਛ ਜੇ ਹੁਣ ਵੀਰ ਗੁਰਬਖਸ਼ ਸਿੰਘ ਨੇ ਵਰਤ ਰੱਖਿਆ, ਸਾਰੇ ਮੀਡੀਆ ਨੇ ਖਬਰ ਹੀ ਗਾਇਬ ਕੀਤੀ ਹੋਈ ਹੈ। ਅੰਨਾ ਹਜ਼ਾਰੇ ਨੂੰ ਜਿਹੜਾ ਉਹ ਬਣਾਇਆ ਹੋਇਆ ਸੀ, ਗਾਂਧੀ ਦਾ ਪਿਓ ਬਣਾਇਆ ਸੀ ਉਹਨੂੰ, ਸਾਰਾ ਮੀਡੀਆ 24 ਘੰਟੇ ਚੱਲ ਰਿਹਾ ਸੀ, ਤੇ ਉਹਨੇ ਫਾਈਨਲੀ ਕਿੱਥੇ ਆ ਅੰਨਾ ਹਜ਼ਾਰੇ। ਰਾਮਦੇਵ ਨੂੰ ਲਾਰਜਰ ਦੈਨ ਲਾਈਫ ਬਣਾਇਆ ਸੀ, ਉਹ ਸਲਵਾਰ ਕਮੀਜ਼ ਪਾ ਕੇ ਛਾਲ ਮਾਰ ਕੇ ਦੌੜ ਕੇ ਨਿਕਲਿਆ ਉੱਥੋਂ ਜਾਨ ਬਚਾ ਕੇ। ਪਰ ਅੱਜ ਸਾਡਾ ਇਹ ਯੋਧਾ ਪਿਛਲੇ ਜਿਹੜਾ ਲਗਭਗ ਉਸਨੇ ਅੱਜ ਦੀ ਖਬਰਾਂ ਸੀ ਕਿ 6-7 ਕਿਲੋ ਦੇ ਕਰੀਬ ਉਹਦਾ ਭਾਰ ਵੀ ਘਟਿਆ ਵੀਰ ਗੁਰਬਖਸ਼ ਸਿੰਘ ਦਾ, ਬਹਿਣ ਖਲੋਣ 'ਚ ਵੀ ਦਿੱਕਤ ਆ ਰਹੀ ਹੈ। ਸੋ ਉਹਨਾਂ ਦਾ ਹਾਲ ਇਹ ਹੈ ਵੀ ਜੇ ਉਹ ਮੋਹਾਲੀ ਜਿੱਥੇ ਗੁਰਦੁਆਰਾ ਅੰਬ ਸਾਹਿਬ ਨੇ ਅਖੰਡ ਪਾਠ ਕਰਵਾਉਣਾ ਚਾਹੁੰਦੇ ਨੇ, ਗੁਰਦੁਆਰਾ ਸ਼੍ਰੋਮਣੀ ਕਮੇਟੀ ਦੇ ਕੰਟਰੋਲ 'ਚ ਉਹਨਾਂ ਨੂੰ ਅਖੰਡ ਪਾਠ ਵੀ ਨਹੀਂ ਕਰਨ ਦਿੱਤਾ ਹੈ ਉਹਨਾਂ ਨੇ। ਸੋ ਇਹਨਾਂ ਹਾਲਾਤਾਂ 'ਚ ਅਸੀਂ ਆਪਸ 'ਚ ਇੱਕ ਦੂਸਰੇ ਨੂੰ ਕਹੀ ਜਾਈਏ ਕਿ ਉਹ ਤਗੜਾ ਹੈ ਤੇ ਉਹ ਕਮਜ਼ੋਰ ਹੈ, ਇਹ ਗੱਲ ਠੀਕ ਨਹੀਂ ਹੈ। ਸੋ ਮੈਂ ਸਮਝਦਾ ਵੀ ਹੁਣ ਇਸ ਮੁੱਦੇ ਤੇ ਜੇ ਕੋਈ ਸਾਨੂੰ ਲਿਖਤ ਆਏਗੀ ਵੀ, ਅਸੀਂ ਉਹਨੂੰ ਐਂਟਰਟੇਨ ਨਹੀਂ ਕਰਾਂਗੇ। ਜੀ ਡਾਕਟਰ ਸਾਹਿਬ, ਇਹ ਹੁਣ ਇਸ਼ਾਰਾ ਹੋ ਗਿਆ ਬ੍ਰੇਕ ਤੇ ਜਾਣ ਦਾ। ਵੀਰ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।